ਮੰਨਿਆ ਪੈਸੇ ਨਾਲ ਸ਼ਾਨ ਲੱਭ ਜਾਂਦੀ ਏ ਤੇ ਚੰਗੀ ਮਾਰਕੀਟ ਤੇ ਦੁਕਾਨ ਲੱਭ ਜਾਂਦੀ ਏ। ਲੱਗੇ ਹੁਣ ਗੇਟ ਤੇ ਸੁਨਹਿਰੀ ਹੋਣ ਜੰਗਲੇ, ਲੱਭ ਜਾਂਦੇ ਪੈਸੇ ਨਾਲ ਵੱਡੇ ਵੱਡੇ ਬੰਗਲੇ। ਪੈਸੇ ਕੋਲ ਹੋਣ ਸਰਦਾਰ ਬਣ ਜਾਂਦਾ ਏ ਤੇ ਛੋਟਿਆਂ ਦੇ ਲਈ ਥਾਣੇਦਾਰ ਬਣ ਜਾਂਦਾ ਏ। ਪੈਸੇ ਨਾਲ ਟੈਂਕ ਤੋਪਾਂ ਤੀਰ ਲੱਭ ਜਾਂਦੇ ਨੇ, ਪੈਸੇ ਨਾਲ ਵਿਕਦੇ ਜ਼ਮੀਰ ਲੱਭ ਜਾਂਦੇ ਨੇ। ਪਰ ਪੈਸੇ ਨਾਲ ਹਰ ਅਰਫਾਨ ਨਹੀਂ ਲੱਭਦਾ, ਇਹ ਦੁਨੀਆ ਤੇ ਲੱਭਦੀ ਈਮਾਨ ਨਹੀਂ ਲੱਭਦਾ। ਲੱਭਦਾ ਈਮਾਨ ਕਿ ਤੁਬਾਲੇ ਦੀ ਕਰੀਏ, ਹੱਕ ਪਿੱਛੇ ਜੀਵੀਏ ਤੇ ਹੱਕ ਪਿੱਛੇ ਮਰੀਏ। ਆਸ਼ਕਾਂ ਤੇ ਸਾਦਕਾਂ ਦਾ ਇੱਕੋ ਹੀ ਐਲਾਨ ਹੈ, ਸਿੱਧੀ ਸਾफ राह पे दसदा कुरान है। अस्सलाम वालेकुम सजनों बेलियो मित्रों की हाल चाल है। मैं थोड़ा दोस्त मोहम्मद अली खिजर ते तुसी वेखदे पे अपना चैनल पंजाबी वसेब। आज एक बड़ी ही मजेदार थोड़े नाल गल ते बड़ी सबक आमोज एक मैं थोड़े नाल गल शेयर करनी। तुसी वीडियो नूं एंड तक वेखिया है ताकि पूरी गलबात थोड़ी समझ च आवे। वाकया कुछ इस तरीके दा है कि जनाब शाम हो रही है ते रहीम यार खान तो एक बस सादकाबाद की तरफ रवा दवा है। एक ਉਹਦੇ ਵਿੱਚ ਸਵਾਰੀ ਜਨਾਬ ਜਾ ਕੇ ਸਵਾਰ ਹੋਈ। ਸਵਾਰੀ ਕਿਸ ਤਰੀਕੇ ਦੀ ਹੈ ਕਿ ਖੂਬਸੂਰਤ ਲੜਕੀ ਹੈ, ਉਹਨੇ ਪਿੱਛੇ ਆਪਣਾ ਬੈਗ ਪਾਇਆ ਹੋਇਆ ਤੇ ਵਰਦੀ ਵੀ ਹੁੰਦੀ ਉਸੇ ਤਰੀਕੇ। ਔਰ ਇਸੇ ਤਰੀਕੇ ਜਿਸ ਤਰੀਕੇ ਹੁਣ ਗਰਮੀਆਂ ਦੇ ਦਿਨ ਹਨ, ਗਰਮੀਆਂ ਦੇ ਦਿਹਾੜ ਹਨ ਤੇ ਪਸੀਨੇ ਨਾਲੋਂ ਸ਼ਰਾਬੂਰ ਹੈ। ਉਹ ਜਨਾਬ ਉਸ ਗੱਡੀ ਦੇ ਵਿੱਚ ਇਸ਼ਾ ਦੀ ਅਜ਼ਾਨ ਆ ਰਹੀ ਜਦੋਂ ਸਵਾਰ ਹੋਈ। ਜਿਹੜਾ ਕੈਲੰਡਰ ਆ ਉਹ ਬੜਾ ਸਮਝਦਾਰ ਪੜ੍ਹਿਆ ਲਿਖਿਆ ਬੱਚਾ, ਉਹਨੇ ਜਦੋਂ ਵੇਖਿਆ ਕਿ ਇਹ ਕੱਲੀ ਜਣੀ ਹੈ, ਇਹਦੇ ਨਾਲ ਵੀ ਕੋਈ ਨਹੀਂ, ਫਿਰ ਉਹਨੂੰ ਖਿਆਲ ਆਇਆ ਕਿ ਹੋ ਸਕਦਾ ਹੈ ਕਿ ਆਪਣੇ ਘਰ ਜਾ ਰਹੀ ਹੋਵੇ, ਇਹਦੇ ਕਿਤੇ ਮਹਿਮਾਨ ਹੋਵੇ ਜਾਂ ਪੜ੍ਹਾਈ ਵਾਸਤੇ ਆਈ ਹੋਵੇ ਤੇ ਵਾਪਸ ਜਾ ਰਹੀ ਹੋਵੇ। ਉਹ ਲੜਕੀ ਬੈਠ ਗਈ। ਲੜਕੀ ਕੀ ਕੰਮ ਕਰਦੀ ਹੈ ਜੀ, 2 ਮਿੰਟ ਬਾਅਦ ਮੋਬਾਈਲ ਕੱਢਦੀ ਹੈ, ਉਸ ਤੇ ਟੈਪ ਕਰਦੀ ਹੈ, ਕੁਛ ਨਾ ਕੁਛ ਨੰਬਰ ਡਾਇਲ ਕਰਦੀ ਹੈ, ਫਿਰ ਥੱਲੇ ਕਰ ਲੈਂਦੀ। ਅੱਗੂ ਨੰਬਰ ਕੋਈ ਵੀ ਨਹੀਂ ਉਠਾ ਰਿਹਾ, ਅੱਗੂ ਫੋਨ ਕੋਈ ਨਹੀਂ ਚੁੱਕਦਾ ਪਿਆ। ਇਹ ਸਾਰਾ ਜਿਹੜਾ ਤਰੀਕਾਕਾਰ ਆ, ਜਿਹੜਾ ਸਾਰਾ ਮਾਜਰਾ ਉਹ ਵੇਖ ਰਿਹਾ ਉਹ ਕੈਲੰਡਰ। ਉਹ ਜਨਾਬ ਉਹ ਟੁਰਦਾ ਟੁਰਦਾ ਕੋਲ ਆਇਆ। ਉਹਨੇ ਆ ਕੇ ਪੁੱਛਿਆ, ਉਹਨੇ ਆਖਿਆ ਮੇਰੀ ਭੈਣ ਇਹ ਕੀ ਕਰਦੀ ਪਈ ਹੈ, ਤੂੰ ਕਿਸੇ ਨੂੰ ਫੋਨ ਕਰ ਰਹੀ ਹੈ, ਤੈਨੂੰ ਕਿਸੇ ਨੇ ਰਿਸੀਵ ਕਰਨ ਆਣਾ ਹੈ ਸਾਦਕਾਬਾਦੂ, ਜਾਂ ਕਿਹਨੂੰ ਫੋਨ ਕਰ ਰਹੀ ਹੈ। ਉਹ ਪਹਿਲੇ ਤਾਂ ਬੜਾ ਡਰ ਗਈ ਵੀ ਇਹ ਮੇਰੇ ਇਸ ਤਰੀਕੇ ਕਿਉਂ ਸਵਾਲ ਕਰ ਰਿਹਾ। ਜਦੋਂ ਉਹਨੇ ਮੁਸਲਸਲ 15 ਤੋਂ 20 ਦਫਾ ਜਾਂ ਕੋਈ ਇਸ ਤੋਂ ਵੀ ਜ਼ਿਆਦਾ ਕੋਸ਼ਿਸ਼ ਕੀਤੀ ਤੇ ਅੱਗੋਂ ਫੋਨ ਅਟੈਂਡ ਨਾ ਹੋਇਆ, ਉਹਨੇ ਫਿਰ ਕੈਲੰਡਰ ਨੂੰ ਦੱਸਿਆ ਕਿ ਇਸ ਤਰੀਕੇ ਇਹ ਇੱਕ ਨੰਬਰ ਹੈ ਤੇ ਮੇਰਾ ਉਠਾਇਆ ਨਹੀਂ ਜਾ ਰਿਹਾ, ਇਸ ਵਾਸਤੇ ਮੈਂ ਬਾਰ-ਬਾਰ ਫੋਨ ਕਰ ਰਹੀ ਹਾਂ ਤੇ ਇਸ ਵਾਸਤੇ ਮੈਂ ਪਰੇਸ਼ਾਨ ਹਾਂ। ਉਹ ਕੈਲੰਡਰ ਆਖਣ ਲੱਗਾ ਵੀ ਮੇਰੀ ਭੈਣ ਤੂੰ ਇੰਜ ਕਰ ਬੇ ਨੰਬਰ ਮੈਨੂੰ ਦੇ, ਮੈਂ ਆਪਣੇ ਨੰਬਰ ਤੋਂ ਫੋਨ ਕਰਨਾ। ਉਹਨੇ ਜਨਾਬ ਆਪਣੇ ਨੰਬਰ ਤੋਂ ਜਦੋਂ ਕਾਲ ਮਿਲਾਈ ਤਾਂ ਉਸ ਬੰਦੇ ਨੇ ਕਾਲ ਅਟੈਂਡ ਕਰ ਲਈ। ਜਦੋਂ ਉਸ ਬੰਦੇ ਨੇ ਕਾਲ ਅਟੈਂਡ ਕੀਤੀ ਤੇ ਉਹ ਕੈਲੰਡਰ ਉਹਨੂੰ ਆਖਣ ਲੱਗਾ ਯਾਰ ਤੈਨੂੰ ਮੁਸਲਸਲ ਲੜਕੀ ਤੁਹਾਡੀ ਜਿਹੜੀ ਹੈ ਤੁਹਾਡੀ ਕੀ ਰਿਸ਼ਤੇ 'ਚ ਲੱਗਦੀ ਮੈਨੂੰ ਤਾਂ ਨਹੀਂ ਪਤਾ, ਇਹ ਤੁਹਾਨੂੰ ਮੁਸਲਸਲ ਕਾਲਾਂ ਕਰ ਰਹੀ ਤੇ ਤੂੰ ਉਹ ਕਾਲ ਹੀ ਅਟੈਂਡ ਨਹੀਂ ਕਰ ਰਿਹਾ। ਉਸ ਆਖਿਆ ਮੈਂ ਕਿਸੇ ਲੜਕੀ ਨੂੰ ਨਹੀਂ ਜਾਣਦਾ। ਉਹਦਾ ਤੇ ਜ਼ਰਾ ਲਹਿਜਾ ਹੀ ਬਦਲ ਗਿਆ। ਉਸ ਆਖਿਆ ਮੈਂ ਕਿਸੇ ਲੜਕੀ ਨੂੰ ਨਹੀਂ ਜਾਣਦਾ ਤੇ ਨਾ ਮੇਰੇ ਕੋਲ ਕੋਈ ਆ ਰਿਹਾ, ਤੁਹਾਨੂੰ ਗਲਤ ਫਹਿਮੀ ਹੋਈ ਹੈ। ਇਸ ਤੋਂ ਬਾਅਦ ਜਨਾਬ ਉਹਨੇ ਅੱਗੇ ਤਾਂ ਨੰਬਰ ਉਠਾ ਨਹੀਂ ਰਿਹਾ, ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰ ਦਿੱਤਾ, ਉਹਨੇ ਮੋਬਾਈਲ ਬੰਦ ਕਰਕੇ ਉਹਨੇ ਇੱਕ ਸਾਈਡ ਤੇ ਰੱਖ ਦਿੱਤਾ। ਲੜਕੀ ਬੜੀ ਪਰੇਸ਼ਾਨ ਹੋਈ ਵੀ ਹੁਣ ਮੈਂ ਕੀ ਕਰਾਂ, ਨਾ ਅੱਗਾ ਜੋਗੀ ਰਹਿ ਗਈ ਨਾ ਪਿਛਾ ਜੋਗੀ ਰਹਿ ਗਈ। ਉਹ ਕੈਲੰਡਰ ਨੂੰ ਪੁੱਛਣ ਲੱਗਾ ਮਾਮਲਾ ਕੀ ਹੈ ਬੀਬੀ, ਤੂੰ ਸ਼ਰਮਾ ਨਾ, ਤੂੰ ਡਰ ਨਾ, ਤੂੰ ਮੈਨੂੰ ਦੱਸ ਹੋਇਆ ਕੀ ਹੈ। ਉਸ ਲੜਕੀ ਨੇ ਫਿਰ ਸਾਰੀ ਗੱਲਬਾਤ ਦੱਸੀ। ਉਸ ਲੜਕੀ ਦੀ ਉਮਰ ਗਾਲਬਨ 15 ਤੋਂ 17 ਦੇ ਦਰਮਿਆਨ ਵਿੱਚ ਆਈ। ਉਸ ਗੱਲ ਦੱਸੀ ਕਿ ਚੰਦ ਦਿਨ ਪਹਿਲੇ ਸੋਸ਼ਲ ਮੀਡੀਆ ਤੇ ਮੇਰੇ ਨਾਲ ਇਹਦਾ ਰਾਬਤਾ ਹੋਇਆ ਇਸ ਬੰਦੇ ਦਾ, ਔਰ ਇਵੇਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਕੁਝ ਸਾਲ ਸਾਡੇ ਇਹ ਪਿਆਰ ਦੇ ਮਾਮਲਾਤ ਚੱਲਦੇ ਰਹੇ। ਉਸ ਤੋਂ ਬਾਅਦ ਇਸ ਬੰਦੇ ਨੇ ਮੈਨੂੰ ਇਤਨਾ ਮਜਬੂਰ ਕੀਤਾ ਕਿ ਤੂੰ ਘਰੋਂ ਨਿਕਲ, ਸਾਦਕਾਬਾਦ ਪਹੁੰਚ। ਜਦੋਂ ਮੈਂ ਰਸਤੇ 'ਚ ਆਈ ਹਾਂ ਤੁਹਾਡੀ ਇਸ ਗੱਡੀ ਤੇ ਸਵਾਰ ਹੋਈ ਹਾਂ ਤੇ ਉਸ ਤੋਂ ਬਾਅਦ ਇਹਨੇ ਨੰਬਰ ਬੰਦ ਕਰ ਲਿਆ, ਮੇਰੇ ਨਾਲ ਕੋਈ ਰਾਬਤਾ ਨਹੀਂ ਕਰ ਰਿਹਾ ਤੇ ਹੁਣ ਮੈਂ ਬੜੀ ਪਰੇਸ਼ਾਨ ਹਾਂ ਕਿ ਮੈਂ ਹੁਣ ਕੀ ਕਰਾਂ, ਕਿਹੜੇ ਪਾਸੇ ਜਾਵਾਂ, ਨਾ ਤਾਂ ਮੈਂ ਵਾਪਸ ਜਾ ਸਕਨੀ ਹਾਂ। ਉਸ ਕੈਲੰਡਰ ਨੇ ਗੱਲ ਕੀਤੀ ਕਿ ਮੇਰੀ ਭੈਣ ਤੂੰ ਇੰਜ ਕਰ ਕਿ ਤੇਰੇ ਕੋਲ ਪਿਛਲਿਆਂ ਦਾ ਤੇਰੇ ਮਾਂ-ਬਾਪ ਦਾ ਕੋਈ ਨੰਬਰ ਹੈ। ਉਹਨੇ ਦੱਸਿਆ ਕਿ ਮੇਰੇ ਕੋਲ ਉਹਨਾਂ ਦਾ ਨੰਬਰ ਹੈ, ਲੇਕਿਨ ਮੈਂ ਉਹਨਾਂ ਨੂੰ ਸ਼ਰਮਿੰਦਗੀ ਦੀ ਪਾਰੋਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਮੈਂ ਫੋਨ ਕਰਾਂ। ਉਹ ਕੈਲੰਡਰ ਆਖਣ ਲੱਗਾ ਵੀ ਇੰਜ ਕਰਨਾ ਹੈ ਕਿ ਮੈਂ ਫੋਨ ਕਰਦਾ। ਕੈਲੰਡਰ ਨੇ ਆਪਣੇ ਨੰਬਰ ਤੋਂ ਫੋਨ ਕੀਤਾ। ਫੋਨ ਕਰਕੇ ਉਹਦੇ ਅੱਗੋਂ ਵਾਲਿਦ ਸਾਹਿਬ ਨੇ ਅਟੈਂਡ ਕੀਤਾ। ਉਹਦੇ ਵਾਲਿਦ ਸਾਹਿਬ ਨੂੰ ਪੁੱਛਣ ਲੱਗਾ ਵੀ ਇਸੇ ਤਰੀਕੇ ਤੁਹਾਡੀ ਲੜਕੀ ਹੈ ਤੇ ਸਾਡੇ ਨਾਲ ਬੱਸ ਦੇ ਅੰਦਰ ਹੈ, ਮੈਂ ਉਸ ਬੱਸ ਦਾ ਕੈਲੰਡਰ ਹਾਂ ਤੇ ਇਹ ਕੀ ਮਾਜਰਾ ਹੈ। ਉਹਦੇ ਵਾਲਿਦ ਸਾਹਿਬ ਬੜਾ ਅਫਸੁਰਦਗੀ 'ਚ ਹਾਂ, ਬੜਾ ਪਰੇਸ਼ਾਨ ਆ। ਉਸ ਆਖਿਆ ਯਾਰ ਅਸੀਂ ਬੜੇ ਪਰੇਸ਼ਾਨ ਹੈ, ਅਸੀਂ ਇਹਨੂੰ ਕਾਫੀ ਦੇਰ ਤੋਂ ਤਲਾਸ਼ ਕਰ ਰਹੇ ਹਾਂ, ਤੁਸੀਂ ਇਸ ਟਾਈਮ ਕਿੱਥੇ ਪਹੁੰਚੇ ਹੋ। ਉਹਨਾਂ ਦੱਸਿਆ ਅੱਜ ਅਸੀਂ ਫਲਾਂ ਸਟਾਪ ਤੇ ਪਹੁੰਚ ਗਏ ਹਾਂ। ਉਸ ਲੜਕੀ ਦੇ ਭਰਾ ਨੇ ਫੋਨ ਪਕੜ ਲਿਆ। ਉਹਨੇ ਆਖਿਆ ਯਾਰ ਮੈਂ ਨਾ ਮੋਟਰਵੇ ਪੁਲਿਸ ਵਿੱਚ ਹਾਂ, ਲਿਹਾਜ਼ਾ ਤੁਸੀਂ ਅਗਲਾ ਜਿਹੜਾ ਇੰਟਰਚੇਂਜ ਆਏਗਾ ਉਸ ਤੇ ਤੁਸੀਂ ਉਤਰ ਜਾਣਾ। ਇਸ ਲੜਕੀ ਨੂੰ ਲੈ ਕੇ ਮੇਰਾ ਭਾਈ ਬੜੀ ਮਿਹਰਬਾਨੀ ਤੁਹਾਡੀ, ਅਸੀਂ ਵੀ ਆ ਰਹੇ ਹਾਂ। ਉਹ ਜਦੋਂ ਅਗਲੇ ਸਟਾਪ ਤੇ ਉਤਰ ਗਏ ਉਤਨੇ ਚਿਰ ਨੂੰ ਨਾ ਮੋਟਰਵੇ ਪੁਲਿਸ ਵੀ ਆ ਗਈ ਔਰ ਉਹ ਵੀ ਆ ਗਏ।
ਉਹਦੇ ਲਵਾਇਕੀਨ ਵੀ ਆ ਗਏ ਉੱਥੇ। ਜਦੋਂ ਉੱਥੇ ਆਏ ਤਾਂ ਉਹ ਬੜਾ ਉਸ ਬੰਦੇ ਤੇ ਰਾਜ਼ੀ ਹੋਏ, ਬੰਦੇ ਤੇ ਬੜਾ ਖੁਸ਼, ਉਹਨੂੰ ਕੁਛ ਇਨਾਮ ਵੀ ਦੇਣਾ ਚਾਹਿਆ, ਲੇਕਿਨ ਉਸ ਆਖਿਆ ਵੀ ਮੈਂ ਇਨਾਮ ਨਹੀਂ ਲੈਂਦਾ। ਲਿਆਜ਼ਾ ਉਹ ਬੰਦਾ ਪੁੱਛਣ ਲੱਗ ਪਿਆ, ਉਹਦਾ ਭਾਈ ਪੁੱਛਣ ਲੱਗ ਪਿਆ ਤੂੰ ਹੈ ਕਰਦਾ ਕੀ ਹੈ? ਉਹਨੇ ਆਖਿਆ ਮੈਂ ਸੌਫਟਵੇਅਰ ਇੰਜੀਨੀਅਰ ਹਾਂ, ਸੌਫਟਵੇਅਰ ਦਾ ਮੈਂ ਕੋਰਸ ਕੀਤਾ, ਲੇਕਿਨ ਬਦਕਿਸਮਤੀ ਹੈ ਕਿ ਮੈਨੂੰ ਨੌਕਰੀ ਨਹੀਂ ਮਿਲੀ। ਰਿਸ਼ਤੇਦਾਰ, ਬਰਾਦਰੀ, ਮਾਂ ਬਾਪ, ਭੈਣਾਂ ਭਾਈ ਸਾਰੇ ਤਾਨਾ ਮਾਰਦੇ ਆਣ ਕੇ ਤੇਰੇ ਤੇ ਇਤਨਾ ਖਰਚਾ ਕੀਤਾ ਹੈ, ਤੈਨੂੰ ਪੜਾਇਆ ਲਿਖਾਇਆ ਤੇ ਹੁਣ ਤੂੰ ਵਿਹਲਾ ਘਰ ਬੈਠਾ ਹੋਇਆ। ਤੇ ਇਸ ਵਾਸਤੇ ਮੈਂ ਸੋਚਿਆ ਕਿ ਚਲੋ ਹੋਰ ਨਹੀਂ ਤੇ ਬੱਸ ਦੀ ਕਲੀਨਰੀ ਮੈਨੂੰ ਕਨੈਕਟਰੀ ਕਰ ਲੈਣੀ ਚਾਹੀਦੀ ਹੈ। ਤੇ ਇਸ ਤੇ ਮੈਨੂੰ ਆਉਂਦੇ ਪੈ ਨੂੰ ਕੋਈ 3 ਮਾਹ ਹੋ ਗਏ ਨੇ, ਮੈਂ ਇਸ ਬੱਸ ਤੇ ਜਨਾਬ ਕਲੀਨਰੀ ਕਰ ਰਿਹਾ। ਤੇ ਅੱਜ ਇਹ ਵਾਕਿਆ ਪੇਸ਼ ਆਇਆ। ਉਸ ਲੜਕੀ ਦੇ ਬਿਰਾਨ ਨੂੰ ਆਪਣਾ ਕਾਰਡ ਦਿੱਤਾ ਵੀ ਫਲਾਂ ਦਿਨ ਤੂੰ ਮੇਰੇ ਕੋਲ ਪਹੁੰਚ ਜਾਣਾ, ਤੇਰਾ ਨੌਕਰੀ ਦਾ ਮੈਂ ਕੋਈ ਬੰਦੋਬਸਤ ਕਰਾਂਗਾ। ਜਦੋਂ ਉਹ ਦਿਨ ਆਇਆ ਉਹ ਆਪਣੇ ਜਨਾਬ ਉੱਥੇ ਪਹੁੰਚ ਗਿਆ। ਬੜਾ ਨੇਕ ਬੱਚਾ, ਪੜਿਆ ਲਿਖਿਆ ਵੀ ਹਾਂ। ਉਹ ਜਿਹੜਾ ਲੜਕੀ ਦਾ ਭਾਈ ਆ, ਜਿਹੜਾ ਮੋਟਰਵੇ ਪੁਲਿਸ ਵਿੱਚ ਆ, ਉਹਨੇ ਜਨਾਬ ਉਹਨੂੰ ਨੌਕਰੀ ਲਵਾਇਆ ਉੱਥੇ। ਉਹ ਠੀਕ ਠਾਕ ਪੜਿਆ ਲਿਖਿਆ ਬੰਦਾ, ਜੌਬ ਕਰਨ ਲੱਗ ਪਿਆ, ਠੀਕ ਠਾਕ ਪੈਸੇ ਕਮਾਉਣ ਲੱਗ ਪਿਆ। ਉਹਨੇ ਉੱਥੇ ਆਪਣਾ ਘਰ ਲਿਆ। ਉੱਥੇ ਉਹਨੇ ਆਪਣੇ ਜਿਹੜੇ ਮਾਮਲਾਤ ਹਨ ਉਹ ਕੀਤੇ, ਘਰਦਿਆਂ ਨੂੰ ਵੀ ਖਬਰ ਲੱਗੀ। ਉਹ ਵੀ ਮੋੜ ਸਾਫ਼ ਜ਼ਾਹਿਰ ਹੈ ਜਦੋਂ ਪੁੱਤਰ ਕਮਾਉਣ ਲੱਗ ਪਵੇ ਫਿਰ ਰਿਸ਼ਤੇਦਾਰ ਵੀ ਆਖਣ ਲੱਗ ਪਾਉਂਦੇ ਨੇ ਵੀ ਇਹ ਸਾਡਾ ਰਿਸ਼ਤੇਦਾਰ ਹੈ, ਭਾਵੇਂ ਉਸ ਤੋਂ ਪਹਿਲੇ ਨਾਮ ਹੀ ਬੁਲਾਉਣ ਵਾਸਤੇ ਦਿਲ ਕਿਸੇ ਦਾ ਕਰਦਾ। ਮੈਂ ਕੋਈ ਮਜ਼ੀਦ ਵੀ ਗੱਲ ਸ਼ਾਮਿਲ ਕਰਦਾ, ਲੇਕਿਨ ਇਹ ਵੇਖੋ ਹਨੇਰਾ ਹੋ ਚੁੱਕਾ, ਸ਼ਾਮ ਹੋ ਚੁੱਕੀ, ਇਸ ਵਾਸਤੇ ਕੋਈ ਰਿਜ਼ਲਟ ਵੀ ਠੀਕ ਨਹੀਂ ਆ ਰਿਹਾ।